ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਚੰਨੀ ਦੇ ਹੱਕ ਦੇ ਵਿੱਚ ਨਿਤਰਿਆ ਐਸੀ ਭਾਈਚਾਰਾ ਜੀ। ਬਿਲਕੁਲ ਜੀ, ਇਹਨਾਂ ਨੇ ਪੀਸੀ ਕੀਤੀ ਹੈ ਜੀ। ਦੇਖੋ ਪਿਛਲੇ ਦਿਨਾਂ ਤੋਂ ਜਿਹੜੀਆਂ ਗੱਲਾਂ ਚੱਲਦੀਆਂ ਪਈਆਂ ਉਹਨਾਂ ਗੱਲਾਂ ਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਤੇ ਉਤਪੰਨ ਜ਼ਰੂਰ ਹੁੰਦਾ ਹੈ ਕਿ ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਖਬਰਾਂ ਜਿਹੜੀਆਂ ਚੱਲੀਆਂ ਤੇ ਉਹਨਾਂ ਖਬਰਾਂ ਦੇ ਵਿੱਚ ਫਿਰ ਕੁਝ ਕੁ ਮੋੜੇ ਆ ਗਏ। ਮੋੜੇ ਕੀ ਆ ਗਏ ਕਿ ਇੱਕ ਤੇ ਇਹ ਆ ਕਿ ਜਿਹੜੀ ਉਹ ਆਰਟੀਆਈ ਦਾ ਇਸ ਮੀਡੀਆ ਨੇ ਰੌਲਾ ਪਾਇਆ ਵਾ ਉਹ 1 ਸਾਲ ਦੀ ਆ, ਜਦ ਕਿ ਚੰਨੀ ਸਿਰਫ 3 ਮਹੀਨੇ ਰਹੇ ਨੇ, ਬਾਕੀ 9 ਮਹੀਨੇ ਦੂਸਰੇ 2 ਮੁੱਖ ਮੰਤਰੀ ਨੇ। ਇੱਕ ਮੁੱਖ ਮੰਤਰੀ ਅਮਰਿੰਦਰ ਸਿੰਘ ਜਿਹੜਾ ਘਰੋਂ ਹੀ ਨਹੀਂ ਸੀ ਨਿਕਲਦਾ, ਉਹਦਾ ਕਾਹਦਾ ਖਰਚਾ? ਉਹਦਾ 5,34,000 ਆ ਇਸ ਸਾਲ ਦੇ, ਜੇ ਤੁਸੀਂ ਦੇਖ ਲੋਗੇ ਤਾਂ 8 ਮਹੀਨਿਆਂ ਦੇ ਦੌਰਾਨ। ਤੇ 3 ਚ ਆ ਗਿਆ ਚਰਨਜੀਤ ਸਿੰਘ ਚੰਨੀ, ਉਹਦਾ ਹੈ 50, ਪੂਰਾ 50 ਲੱਖ ਤੇ ਬਾਕੀ ਜਿਹੜਾ 60 ਲੱਖ ਚ ਉਹ ਸ੍ਰੀ ਭਗਵੰਤ ਮਾਨ ਜੀ ਦਾ ਹੈ ਕੁਛ ਦਿਨਾਂ ਦਾ, ਕਿਉਂਕਿ ਇਹ ਲੇਖਾ ਜੋਖਾ 1 ਅਪ੍ਰੈਲ 2021 ਤੋਂ 31 ਮਾਰਚ 2022 ਤੱਕ ਦਾ ਹੈ ਜੀ। ਤਾਂ ਠੀਕ ਹੈ ਨਾ, ਤਾਂ ਇਹਦੇ ਵਿੱਚ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਪਰਤਾਂ ਖੁੱਲਦੀਆਂ ਫੇਰ ਪਤਾ ਲੱਗਦਾ ਕਿ ਆਰਟੀਆਈ ਚ ਕੀ ਕੁਛ ਹੁੰਦਾ ਹੈ, ਕਿੱਦਾਂ ਇਹ ਸਾਰਾ ਕੁਛ ਜਿਹੜਾ ਬਿੱਲਾਂ ਦੇ ਰੂਪ ਦੇ ਵਿੱਚ ਅਗਾਂਹ ਮੀਡੀਆ ਚ ਪਰੋਸਿਆ ਜਾਂਦਾ, ਫਿਰ ਉੱਥੋਂ ਗਾਂਹ ਕੋਟ ਕਰ ਕਰਕੇ ਸਾਰੀਆਂ ਚੀਜ਼ਾਂ ਅੱਗੇ ਵੱਧਦੀਆਂ ਨੇ। ਪਰ ਮੇਨ ਗੱਲ ਹੈ ਕਿ ਚੰਨੀ ਦਾ ਖਰਚਾ ਤੇ 50 ਲੱਖ ਸੀ, ਇਹਦੇ ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਜਿਹੜਾ ਜ਼ਿਆਦਾ ਹੈ। ਪਰ ਜੇ ਉਹਨੂੰ ਮਲਟੀਪਲਾਈ ਕਰ ਲਓ ਕਿ ਮਾਨ ਸਾਹਿਬ ਦੇ ਤਾਂ ਮਾਰਚ ਦੇ ਵਿੱਚ ਦੇ ਨਹੀਂ ਸਾਰੇ 14-15 ਸੀ, 16 ਮਾਰਚ ਤੋਂ, ਤੇ ਉਹਨਾਂ ਦਾ 4.5 ਲੱਖ ਦੇ ਕਰੀਬ ਹੈ, ਤਾਂ ਉਹਨੂੰ ਕਰ ਲਓ ਮਲਟੀਪਲਾਈ ਫਿਰ ਗਿਣ ਕੇ ਹੁਣ ਹਫ਼ਤਿਆਂ ਦੇ ਹਿਸਾਬ ਨਾਲ, ਤੇ ਕਿਸੇ ਵੀ ਹਾਲਤ ਦੇ ਵਿੱਚ ਇਹ ਵੀ ਪਿਛਾੜੀ ਨਹੀਂ ਹੈਗੇ। ਪਰ ਉਹਦੀ ਕੋਈ ਗੱਲ ਨਹੀਂ ਕਰੇਗਾ, ਨਹੀਂ ਕਰਦਾ ਕੋਈ ਗੱਲ, ਸਭ ਸੈਟਿੰਗ ਹੈ ਯਾਰ, ਸਭ ਸੈਟਿੰਗ ਚੱਲ ਰਹੀ ਹੈ ਉਹਦੇ ਤੋਂ। ਖੈਰ ਚਲੋ, ਇਹ ਇੱਕ ਤਾਂ ਮਾਮਲਾ ਇਹ ਸੀਗਾ। ਫਿਰ ਦੂਸਰਾ ਟਵਿਸਟ ਇਹ ਆਇਆ ਵਾ ਕਿ ਜਿਹੜਾ ਸ਼ਿਕਾਇਤਕਰਤਾ ਸੀਗਾ ਜਿਹਨੇ ਸ਼ਿਕਾਇਤ ਕੀਤੀ ਚੰਨੀ ਜੀ ਦੇ ਖਿਲਾਫ, ਤੇ ਉਹ ਹੁਣ ਮੁੱਕਰ ਗਿਆ। ਹਾਂਜੀ, ਉਹ ਮੁੱਕਰ ਗਿਆ, ਕਹਿੰਦਾ ਮੈਂ ਤਾਂ ਸ਼ਿਕਾਇਤ ਦਿੱਤੀ ਹੋਈ ਨਹੀਂ। ਸ਼ਿਕਾਇਤ ਕਿਹੜਾ ਦੇ ਗਿਆ ਬਈ? ਸ਼ਿਕਾਇਤ ਕੌਣ ਦੇ ਗਿਆ? ਇੱਕ ਬਹੁਤ ਵੱਡਾ ਸਵਾਲ ਆ ਕਿ ਵਿਜੀਲੈਂਸ ਨੂੰ ਸ਼ਿਕਾਇਤ ਐ ਨਹੀਂ ਹੈ ਕਿ ਬਾਲ ਉੱਥੇ ਗੁੱਲੀ ਡੰਡਾ ਖੇਡਦੇ ਖੇਡਦੇ ਇੱਕ ਨੇ ਗੁੱਲ ਲਾਇਆ, ਦੂਜਾ ਚੁੱਪਣ ਗਿਆ, ਉਹ ਡਿੱਗ ਪਿਆ ਤੇ ਉਹਨੇ ਉੱਠ ਕੇ ਤੇ ਸ਼ਿਕਾਇਤ ਕਰ ਦਿੱਤੀ ਵਿਜੀਲੈਂਸ। ਜੀ ਬਿਲਕੁਲ, ਏਦਾਂ ਥੋੜੀ ਹੁੰਦਾ ਹੈ। ਇਹ ਕੀ ਚੱਲ ਰਿਹਾ? ਤਮਾਸ਼ਾ ਚੱਲ ਰਿਹਾ ਉਰੇ ਪੰਜਾਬ ਦੇ ਵਿੱਚ। ਕਿ ਪਹਿਲਾਂ ਤਾਂ ਆਰਟੀਆਈ ਦੇ ਵਿੱਚ ਵੀ ਤੁਸੀਂ ਇਹ ਚੰਗੀ ਤਰ੍ਹਾਂ ਲਿਖੋ, ਉਭਾਰ ਕੇ ਲਿਖੋ ਕਿ 3 ਮੁੱਖ ਮੰਤਰੀਆਂ ਦਾ ਲੇਖਾ ਜੋਖਾ, ਵੀ ਇੱਕ ਚ ਤਾਂ ਬਹੁਤ ਜ਼ਿਆਦਾ ਹੈ। ਜੀ 50 ਲੱਖ ਦਾ ਖਰਚਾ ਹੈ, ਪਰ ਦੂਸਰੇ ਨੂੰ ਵੀ ਕਿਉਂ ਛੱਡ ਰਹੇ ਹੋ? ਜਿਹਦਾ 16 ਮਾਰਚ ਤੋਂ ਟੈਨਿਓਰ ਸ਼ੁਰੂ ਹੁੰਦਾ ਹੈ ਤੇ 31 ਮਾਰਚ ਤੱਕ ਹੀ ਜਿਹਦਾ 5 ਲੱਖ ਖਰਚਾ ਆ ਗਿਆ, ਕਿੰਨੇ ਦਿਨ ਆਫਿਸ ਬੈਠਾ ਹੋਏਗਾ? ਜੀ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਕੁਝ ਸ਼ੱਕ ਪੈਦਾ ਕਰਦੀਆਂ ਨੇ। ਸੋ ਲਿਹਾਜ਼ਾ ਇਹਨਾਂ ਨੇ ਵੀ ਇਸ ਮਾਮਲੇ ਦੇ ਵਿੱਚ ਐਸਸੀਪੀਸੀ ਦੇ ਜਿਹੜੇ ਹੈਗੇ ਆ ਐਸਸੀ ਭਾਈਚਾਰੇ ਵਾਲੇ, ਇਹਨਾਂ ਨੇ ਵੀ ਇਹ ਹੱਕ ਦੇ ਵਿੱਚ ਕਿਹਾ ਕਿ ਇਹ ਜਿਹੜਾ ਚਰਨਜੀਤ ਚੰਨੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਇਹ ਕਮਿਊਨਿਟੀ ਨੂੰ ਬਦਨਾਮ ਕੀਤਾ ਜਾ ਰਿਹਾ। ਦੇਖੋ, ਮੈਂ ਇਹਨਾਂ ਦੇ ਨਾਲ ਇਸ ਗੱਲ ਤੋਂ ਮੁਤਫਿਕ ਨਹੀਂ ਹਾਂ ਕਿ ਕਿਸੇ ਵੀ ਚੀਜ਼ ਦੇ ਵਿੱਚ ਜਾਤੀਵਾਦ ਨਹੀਂ ਵੜਨਾ ਚਾਹੀਦਾ। ਠੀਕ ਹੈ, ਉਹ ਐਸਸੀ ਭਾਈਚਾਰੇ ਚੋਂ ਆਏ, ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਸੀ, ਸਵਾਗਤ ਕੀਤਾ ਸੀ। ਅਸੀਂ ਤੇ ਸਗੋਂ ਸੋਚਦੇ ਸਾਂ ਕਿ ਜਿਹੜਾ ਕਾਂਗਰਸ ਨੇ ਵਾਅਦਾ ਕੀਤਾ 5-5 ਮਰਲੇ ਪਲਾਟ ਵਾਲਾ, ਉਹ ਵੀ ਪੂਰਾ ਹੋ ਜਾਏਗਾ। ਜੀ, ਅਸੀਂ ਤਾਂ ਸੋਚਦੇ ਸਾਂ ਕਿ ਬਈ ਐਸੀ ਭਾਈਚਾਰੇ ਦੀ ਜਿਹੜੀ ਸੰਵਿਧਾਨਕ ਤੌਰ ਤੇ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਹੈ, ਜੋ ਦਰਜ ਹੈ ਸੰਵਿਧਾਨ ਦੇ ਵਿੱਚ, ਜੋ ਉਹਨਾਂ ਨੂੰ ਜ਼ਮੀਨ ਦਿੱਤੀ ਜਾਣੀ ਚਾਹੀਦੀ ਹੁੰਦੀ ਹੈ ਪੰਚਾਇਤਾਂ 'ਚ ਬੋਲੀ ਦੇ ਰਾਹੀਂ, ਉਹ ਡਮੀ ਬੋਲੀਆਂ ਬੰਦ ਹੋ ਕੇ ਉਹਨਾਂ ਨੂੰ ਹੱਕ ਦਿੱਤਾ ਜਾਏਗਾ, ਇਹਨਾਂ ਦਾ ਸ਼ੋਸ਼ਣ ਰੋਕਿਆ ਜਾਏਗਾ। ਅਸੀਂ ਤੇ ਉਮੀਦਾਂ ਲਾ ਕੇ ਬੈਠੇ ਸਾਂ ਉਲਟਾ। ਪਰ ਖੈਰ, ਇਹਨਾਂ ਨੇ ਚਲੋ ਹੱਕ ਦੇ ਵਿੱਚ ਕਿਹਾ ਕਿ ਬਈ ਭਗਵੰਤ ਮਾਨ ਜਿਹੜੇ ਆ ਉਹ ਟਾਰਗੇਟ ਕਰ ਰਹੇ ਨੇ ਜਾਣ ਕੇ। ਦੂਸਰੇ ਪਾਸੇ ਕਿਹਾ ਕਿ ਦਲਿਤ ਸਮਾਜ ਨੂੰ ਸਾਜ਼ਿਸ਼ ਦੇ ਤਹਿਤ ਬਦਨਾਮ ਕੀਤਾ ਜਾ ਰਿਹਾ। ਉਹ ਕਹਿੰਦੇ ਅਰੂਸਾ ਦਾ ਜੂਸ, ਕੈਪਟਨ ਦੀ ਸ਼ਰਾਬ ਦਾ ਬਿੱਲ ਵੀ ਵਿੱਚ ਜੋੜੋ। ਗੱਲ ਤੇ ਉਹਨਾਂ ਦੀ ਹੁਣ ਠੀਕ ਹੈ, ਦਰੁਸਤ ਹੈ, ਗੱਲ ਤੇ ਇਹ ਦਰੁਸਤ ਹੈ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਨਾਲ ਇਹਨਾਂ ਨੇ ਜਿਹੜੀ ਸਫਾਈ ਦਿੱਤੀ ਹੈ, ਇਹ ਕਹਿੰਦੇ ਆ ਕਿ ਆਰਟੀਆਈ ਦੇ ਵਿੱਚ ਸਪਸ਼ਟ ਲਿਖਿਆ ਕਿ ਚੰਨੀ ਦੇ 3 ਮਹੀਨਿਆਂ ਦੇ ਦੌਰਾਨ ਜਿਹੜਾ
ਇਹ ਹੈਗਾ ਖਰਚ 16 ਲੱਖ ਰੁਪਏ ਖਰਚਾ ਹੈ, ਇਹ 16 ਲੱਖ ਦੱਸ ਰਹੇ ਨੇ। ਜਦ ਕਿ ਜੇ ਤੁਸੀਂ ਉਹ ਦੇਖੋਗੇ ਆਰਟੀਆਈ ਤਾਂ ਉਹਦੇ ਵਿੱਚ ਅਲੱਗ-ਅਲੱਗ ਹੈ, ਮੈਂ ਜਿਵੇਂ ਦੱਸਿਆ ਕਿ ਤਿੰਨਾਂ ਮੁੱਖ ਮੰਤਰੀਆਂ ਦਾ ਅਲੱਗ-ਅਲੱਗ ਹੈ। ਉਹਦੇ ਚ ਇਹ ਤਾਂ ਸਾਫ਼ ਹੈ ਕਿ ਜਿਸ ਬੰਦੇ ਨੇ ਕੰਮ ਹੀ ਨਹੀਂ ਕਰਨਾ ਉਹਦਾ ਖਰਚਾ ਕੀ ਹੋਏਗਾ। ਜੀ ਅਮਰਿੰਦਰ ਸਿੰਘ ਦਾ ਖਰਚਾ ਕਾਹਦਾ ਸੀਗਾ ਬਾਹਰ, ਜਦੋਂ ਉਹਨੇ ਦਫ਼ਤਰ ਚ ਬੈਠਣਾ ਹੀ ਨਹੀਂ ਹੈ, ਜਦੋਂ ਉੱਥੇ ਕੋਈ ਉੱਥੇ ਤੇ ਹੋਣਾ ਹੀ ਨਹੀਂ ਹੈ, ਉਹ ਤੇ ਉੱਥੇ ਆਪਣੀਆਂ ਮਹਿਫਲਾਂ ਰੰਗੀਨ ਕਰਦਾ ਸੀ। ਖੈਰ ਇਹਨਾਂ ਦੇ ਇਹ ਇਸ ਤਰ੍ਹਾਂ ਦੇ ਕਹਿ ਲਓ ਕਿ ਦਾਅਵੇ ਵੀ ਹੈ ਤੇ ਇਸ ਤਰ੍ਹਾਂ ਦੇ ਇਤਰਾਜ਼ ਵੀ ਹੈ, ਜਿਨ੍ਹਾਂ ਤੇ ਹੁਣ ਦੇਖੋ ਕਿ ਆਮ ਆਦਮੀ ਪਾਰਟੀ ਕੋਈ ਜਵਾਬ ਦਿੰਦੀ ਹੈ ਕਿ ਨਹੀਂ। ਪਰ ਇਹ ਮਸਲਾ ਜਿਹੜਾ ਉਹ ਕਹਿ ਲਓ ਕਿ ਥੋੜਾ ਜਿਹਾ ਸ਼ੱਕੀ ਅੱਜ ਉਹ ਸ਼ਿਕਾਇਤ ਕਰਕੇ ਤੇ ਬਿਲਕੁਲ ਬਣ ਗਿਆ ਨਾ, ਤੇ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਜਿਹੜੇ ਇਕੱਲੇ ਪਏ ਹੋਏ ਸੀ, ਇਕੱਲੇ ਜੇ ਪੈ ਗਏ ਸੀਗੇ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅੱਜ ਉਹ ਜਿਹੜੀ ਸ਼ਿਕਾਇਤ ਦੇ ਵਿੱਚ ਪਲਟੀ ਵੱਜੀ ਆ, ਉਹਨੇ ਕਿਤੇ ਨਾ ਕਿਤੇ ਚੰਨੀ ਸਾਹਿਬ ਨੂੰ ਜ਼ਰੂਰ ਫਾਇਦਾ ਪਹੁੰਚਾ ਦਿੱਤਾ, ਮੇਰਾ ਇਹ ਮੰਨਣਾ ਹੈ।